ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ 94 ਤੇ ਮੈਂ ਆ ਤੁਹਾਡਾ ਆਪਣਾ ਅਫਜ਼ਲ ਪੱਟੀ। ਸਾਡੇ ਅੱਜ ਦੇ ਪੰਜਾਬੀ ਵਲੌਗ ਦੇ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਲ ਪੂਰੀ ਦੁਨੀਆ 'ਚ ਜਿੱਥੇ ਪੰਜਾਬੀ ਜ਼ਬਾਨ ਬੋਲੀ ਤੇ ਸਮਝੀ ਜਾਂਦੀ ਹੈ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਨਾਜ਼ਰੀਨ, ਅੱਜ ਅਸੀਂ ਹਸਬੇ ਵਾਦਾ ਭਾ ਨਿਆਜ਼ ਕੇ ਵੇਲਣੇ ਤੇ ਆ ਗਏ ਆ ਬੈਠਾ ਜੇ ਭਾ ਨਿਆਜ਼, ਜਿਹਦਾ ਮੈਂ ਤੁਹਾਨੂੰ ਨੇਤੀ ਕਹਿੰਦਾ ਸੀ ਕਿ ਅਸੀਂ ਜਾਣਾ ਇੱਕ ਦਿਨ ਵੇਲਣੇ ਤੇ। ਆ ਭਾ ਨਿਆਜ਼ ਬੈਠਾ, ਉਹ ਇਹਨਾਂ ਦੇ ਛੋਟੇ ਭਾਈ ਬੈਠੇ ਨੇ ਤੇ ਮਗਰ ਅਰਫਾਨ ਸਾਹਿਬ ਤੇ ਮਗਰ ਵੇਲਣਾ ਚੱਲਣ ਡਿਆ ਹੈ। ਇਸ ਟਾਈਮ ਰੌ ਨਹੀਂ ਨਿਕਲ ਰਹੀ, ਇਸ ਟਾਈਮ ਹੁਣ ਕੜਾਹ ਦੇ ਵਿੱਚ ਨਾ ਆਪਣਾ ਪੱਤ ਪੱਕਣ ਡਈ ਹੈ ਤੇ ਥੋੜੀ ਦੇਰ ਬਾਅਦ ਇਹਦਾ ਗੁੜ ਤਿਆਰ ਹੋਏਗਾ। ਪੇਸੀਆਂ ਲੱਗਦੀਆਂ ਤੁਹਾਨੂੰ ਵਿਖਾਵਾਂਗੇ, ਕੜਾਹ ਦਾ ਸੀਨ ਤੁਹਾਨੂੰ ਵਿਖਾਵਾਂਗੇ ਕਿ ਉਹਦੇ 'ਚ ਪੱਤ ਕਿਵੇਂ ਪੱਕਦੀ ਹੈ। ਤੇ ਭਾ ਨਿਆਜ਼ ਨਾਲ ਗੱਲਾਂ ਕਰਨੇ। ਭਾ ਨਿਆਜ਼, ਇਹ ਕਦੋਂ ਦਾ ਲਾਇਆ ਵੇਲਣਾ ਇੱਥੇ? ਇਹਨੂੰ ਹੋ ਗਿਆ ਲੱਗੇ ਨੂੰ 10-15 ਦਿਨ। 10-15 ਦਿਨ? ਹਾਂ। ਮਤਲਬ ਨਾਜ਼ਰੀਨ, ਹੁਣ ਕਮਾਦ ਦੀ ਫਸਲ ਪੱਕੀ ਹੈ ਤੇ ਫਿਰ ਹੁਣ ਵੇਲਣੇ ਲੱਗੇ ਸਨ। ਇਹ ਲੱਗਾ ਤਾਂ ਪਿਛਲੇ ਸਾਲ ਦਾ ਹੀ ਹੈ ਤੇ ਲੇਕਿਨ ਮਤਲਬ ਚਾਲੂ ਹੁਣ ਕੀਤਾ ਹੈ। ਤੇ ਇਹ ਹੁਣ ਆਪਦਾ ਕਮਾਦ ਹੀ ਕੱਢਣ ਡਏ ਕਿ ਲੋਕਾਂ ਦਾ ਵੀ ਕੱਢਦੇ ਆ? ਆਪਦਾ ਚੰਗਾ ਗੁੜ ਬਣਦਾ? ਬਹੁਤ ਸੋਹਣਾ ਗੁੜ ਬਣਦਾ। ਅੱਛਾ, ਚਿੱਟਾ ਗੁੜ ਬਣਦਾ? ਚਿੱਟਾ ਗੁੜ, ਸੋਹਣੀ ਚਾਹ ਬਣਦੀ। ਅੱਛਾ, ਥੋੜਾ ਉੱਚੀ ਬੋਲੋ। ਖੰਡ ਤਾਂ ਚੰਗੀ ਬਣਦੀ। ਅੱਛਾ ਭਾ ਨਿਆਜ਼, ਤੈਨੂੰ ਯਾਦ ਹੈ ਪਹਿਲੇ ਵਕਤਾਂ ਦੇ ਵਿੱਚ ਰਾਬ ਦੀ ਖੰਡ ਬਣਦੀ ਸੀ? ਬਿਲਕੁਲ, ਮੈਂ ਆਪ ਬਣਾਈ ਹੈ ਜੀ। ਉਹ ਕਿਵੇਂ ਬਣਦੀ ਸੀ, ਜ਼ਰਾ ਦੱਸੋ ਖਾਂ ਉਹਦੇ ਬਾਰੇ ਸਾਨੂੰ। ਉਹ 21 ਪੱਤਾਂ ਨਾਲ ਡਰਮ ਦੇ ਵਿੱਚ ਪਾਉਣੀਆਂ। ਅੱਛਾ। ਪਾ ਕੇ ਤੇ 5ਵੇਂ-7ਵੇਂ ਦਿਨ ਬਾਅਦ ਦੇ ਵਿੱਚੋਂ ਕੱਢ ਲੈਣੀ ਮਸ਼ੀਨ ਦੇ ਨਾਲ। ਮਤਲਬ 21 ਪੱਤਾਂ ਡਰਮ 'ਚ ਪੈਂਦੀਆਂ। ਪਹਿਲੇ ਰੋਹ ਬਣਾਉਣੀ, ਹਾਂ, ਫਿਰ ਵੇਲਣੇ ਤੇ, ਹਾਂ, ਫਿਰ ਕਾੜਨੀ, ਫਿਰ ਉਹਨੂੰ ਕਾੜਨਾ। ਹਾਂ, 21 ਪੱਤਾਂ ਨੂੰ। 21 ਪੱਤਾਂ। ਇੱਕ ਪੱਤ ਕਿੰਨੇ ਪੀਪਿਆਂ ਦੀ ਹੁੰਦੀ? ਇੱਕ ਪੱਤ 5 ਪੀਪਿਆਂ ਦੀ ਪਾਉਂਦੇ ਹੁੰਦੇ। ਮਤਲਬ ਨਾਜ਼ਰੀਨ, 5 ਪੀਪਿਆਂ ਦੀ ਇੱਕ ਪੱਤ ਹੁੰਦੀ। 21 ਪੱਤਾਂ ਡਰਮਾਂ ਦੇ ਵਿੱਚ ਪਾ ਦੇਣੀਆਂ। ਕਿੰਨੇ ਡਰਮਾਂ 'ਚ ਪੈਂਦੀਆਂ ਸਨ? ਉਹ ਪੈਂਦੀ ਸੀ ਇੱਕੋ ਡਰਮ 'ਚ 21 ਪੱਤਾਂ ਪੈਂਦੀਆਂ ਸੀ। ਇੱਕ ਹੀ ਡਰਮ ਦੇ ਵਿੱਚ 21 ਪੱਤਾਂ ਪੈਂਦੀਆਂ ਸਨ। ਖੰਡ ਏਡੀ ਸਵਾਦ ਹੁੰਦੀ ਸੀ ਕਿ ਉਹਦੇ ਵਿੱਚ ਕੋਈ ਸ਼ੈ ਨਹੀਂ ਸੀ, ਏਡਾ ਪਿਆਰੀ ਖੰਡ ਬਣਦੀ ਸੀ। ਅੱਛਾ, ਉਹ 21 ਪੱਤਾਂ ਤੁਸੀਂ ਡਰਮ ਵਿੱਚ ਪਾ ਕੇ ਕਿੰਨੇ ਦਿਨ ਲਈ ਰੱਖ ਦਿੰਦੇ ਸੋ? ਉਹ ਰੱਖ ਦਿੰਦੇ ਸੀਗੇ ਆਪਣਾ, ਬਾਅਦ ਦੇ ਵਿੱਚ 5ਵੇਂ-6ਵੇਂ ਦਿਨ ਨਾ ਬਿਲਕੁਲ ਤਿਆਰ ਹੋ ਜਾਂਦੀ ਸੀ। 5ਵੇਂ-6ਵੇਂ ਦਿਨ ਉਹ ਮਤਲਬ ਪਈ ਰਹਿੰਦੀ ਸੀ, ਉਹਨੂੰ ਤੋਂ ਢੱਕ ਦੇਣਾ ਤੇ ਉਹ ਫਿਰ ਇਸ ਕਾਬਲ ਹੋ ਜਾਂਦੀ ਸੀ ਕਿ ਉਹਦੀ ਖੰਡ ਫਿਰ ਬਾਅਦ ਵਿੱਚ ਤੁਸੀਂ ਤਿਆਰ ਕਰਦੇ ਸੀ। ਉਹ ਸੱਬਲ ਨਾਲ ਡਰਮ 'ਚੋਂ ਪੱਟ ਕੇ ਭਰ ਕੇ ਕੜਾਈਏ ਮਸ਼ੀਨ 'ਚ ਪਾਈ ਜਾਣੇ। ਉਹਨੇ ਖੰਡ ਕੱਢ ਕੇ ਤੇ ਉੱਤੇ ਖੇਸਾਂ ਦੇ ਲੀੜਿਆਂ ਦੀ ਸੁੱਕੜੀ ਪਾਈ ਜਾਣੀ। ਉਹ ਮਸ਼ੀਨ ਬਿਜਲੀ ਤੇ ਚੱਲਦੀ ਸੀ? ਹੱਥਾਂ ਨਾਲ। ਨਾਜ਼ਰੀਨ, ਨਿਆਜ਼ ਸਾਹਿਬ ਕਹਿ ਰਹੇ ਨੇ ਕਿ 4 ਪੀਪਿਆਂ ਦੀ ਜਾਂ 5 ਪੀਪਿਆਂ ਦੀ ਇੱਕ ਪੱਤ ਹੁੰਦੀ ਸੀ। 21 ਪੱਤਾਂ ਬਣਾਉਣੀਆਂ, ਉਹਨੂੰ ਪਹਿਲੇ ਕਾੜਨਾ ਕੜਾਹ ਦੇ ਵਿੱਚ, ਉਹ ਕਾੜ ਕੇ ਤੇ ਫਿਰ ਡਰਮ ਵਿੱਚ ਪਾ ਦੇਣਾ। ਤੇ ਡਰਮ ਦੇ ਵਿੱਚ ਉਹ ਕਿੰਨੇ ਦਿਨ? 6 ਦਿਨ ਪਈ ਰਹੀ? ਹਾਂ, 5-6 ਦਿਨ ਪਈ। 5-6 ਦਿਨ ਪਈ ਰਹਿੰਦੀ ਸੀ। ਉਸ ਤੋਂ ਬਾਅਦ ਉਹ ਜੰਮ ਜਾਂਦੀ ਸੀ ਵਿੱਚ। ਉਹ ਜਿਹੜੀ ਰਾਬ ਹੁੰਦੀ ਸੀ ਨਾ, ਜਾਂ ਉਹ ਰੋਹ ਕਹਿ ਲੋ ਜਾਂ ਉਹ ਪੱਤ ਕਹਿ ਲੋ, ਉਹ ਡਰਮ ਦੇ ਵਿੱਚ ਜੰਮ ਜਾਂਦੀ ਸੀ ਨਾਜ਼ਰੀਨ। ਤੇ ਫਿਰ ਉਹਨੂੰ ਪੱਟ ਕੇ ਸਬਲਾਂ ਨਾਲ ਤੇ ਉਹ ਮਸ਼ੀਨ ਦੇ ਵਿੱਚ ਸਿੱਟਣਾ। ਮਸ਼ੀਨ ਨੂੰ ਬੰਦੇ ਗੇੜਦੇ ਹੁੰਦੇ ਸਨ। ਹਾਂ, ਬੰਦੇ ਗੇੜਦੇ ਸੀ। ਲੇਟ ਇੱਕ ਪਾਸੇ ਤੁਰੀ ਜਾਣੀ ਤੇ ਖੰਡ ਇੱਕ ਪਾਸੇ ਆਈ ਜਾਣੀ। ਇੱਕ ਸਾਈਡ ਤੇ ਉਹਦਾ ਜਿਹੜੀ ਵੇਸਟ ਹੈ, ਲੇਟ ਕਹਿ ਲੋ ਜਾਂ ਵੇਸਟ ਕਹਿ ਲੋ, ਉਹ ਇੱਕ ਸਾਈਡ ਤੇ ਨਿਕਲ ਜਾਂਦੀ ਸੀ। ਤੇ ਜਿਹੜੀ ਖੰਡ ਸੀ ਨਾ, ਖੰਡ ਕਹਿੰਦੇ ਹੁੰਦੇ ਸਨ ਦੇਸੀ ਖੰਡ, ਮੌਜੂਦਾ ਦੌਰ ਵਿੱਚ ਚੀਨੀ ਜਾਂ ਸ਼ੂਗਰ, ਉਹਨੂੰ ਦੇਸੀ ਖੰਡ ਕਹਿੰਦੇ ਹੁੰਦੇ ਸਨ। ਉਹ ਇੱਕ ਸਾਈਡ ਤੇ ਤਿਆਰ ਹੋ ਕੇ ਬਣਦੀ ਰਹਿੰਦੀ ਹੁੰਦੀ ਸੀ। ਮੁੜ ਕੇ ਫੇਰ ਉਹ ਲੇਟ ਜਮਾਉਣੀ, ਉਹਦੀ ਫਿਰ ਦਵਕ ਦੀ ਖੰਡ ਬਣਨੀ, ਦੋਹਰੀ ਹਰਾਂ ਦੀ। ਅੱਛਾ। ਉਹ ਲਾਲ ਖੰਡ ਬਣਦੀ ਹੁੰਦੀ ਸੀ, ਇਹ ਚਿੱਟੀ ਸੀ। ਵਾਹ। ਹਾਂ ਨਾਜ਼ਰੀਨ, ਅਸੀਂ ਤੁਹਾਨੂੰ ਦੱਸਿਆ ਕਿ ਪਹਿਲੇ ਵਕਤ ਵਿੱਚ ਖੰਡ ਕਿਵੇਂ ਬਣਦੀ ਹੁੰਦੀ ਸੀ। ਹੁਣ ਤਾਂ ਜਦੀਦ ਦੌਰ ਆ ਗਿਆ, ਹੁਣ ਤਾਂ ਸ਼ੂਗਰ ਮਿੱਲਾਂ ਆ ਗਈਆਂ ਤੇ ਚੀਨੀਆਂ ਚਿੱਟੀਆਂ ਬਣਨ ਹੋ ਗਈਆਂ ਤੇ ਆ ਗੁੜ ਰਹਿ ਗਿਆ। ਇਹ ਵੀ ਥੋੜੇ ਦਿਨਾਂ ਤੱਕ ਜਾਂ ਆਉਣ ਵਾਲੇ ਵਕਤ ਵਿੱਚ ਸਾਨੂੰ ਬਹੁਤ ਅਫਸੋਸ ਹੋਊਗਾ ਜਦੋਂ ਇਹ ਵੀ ਜਾਨ ਤੋਂ ਮੁੱਕ ਜਾਊਗਾ। ਉਹ ਖੰਡ ਇਦਾਂ ਦੀ ਸੀ ਜਿਵੇਂ ਆਪਣੀ ਹਲਵਾਈ ਦੀ ਬਰਫੀ ਨਹੀਂ ਹੁੰਦੀ, ਬਰਫੀ ਜਿੰਨਾ ਜਾਇਕਾ ਹੁੰਦਾ ਸੀ ਉਸ ਖੰਡ। ਕੀ ਬਾਤ ਹੈ, ਕੀ ਬਾਤ ਹੈ। ਇੱਕ ਹੋਰ ਨਾਜ਼ਰੀਨ, ਤੁਹਾਨੂੰ ਵਿੱਚ ਨਾ ਸ਼ੁਗਲ ਦੀ ਸੁਣਾਵਾਂ। ਭਾਈ ਨਿਆਜ਼ ਹੋਣੀ, ਅੱਜ ਤਾਂ ਕਿੰਨੀ ਉਮਰ ਹੋ ਗਈ ਭਾਈ ਨਿਆਜ਼? ਬੱਚੇ ਆਪਣੇ ਹੋ ਗਈ 60 ਸਾਲ। 60 ਸਾਲ ਹੋ ਗਈ। ਤੇ ਇਹਨਾਂ ਦੇ ਬਾਰੇ ਸਾਡੇ ਪਿੰਡ ਦੇ ਨੇ, ਇਹ ਕਬੱਡੀ ਵੀ ਬਹੁਤ ਇਹਨਾਂ ਨੇ ਖੇਲੀ ਮਾਸ਼ਾਅੱਲਾ, ਬੜੇ ਤਾਕਤ ਵਾਲੇ ਹੁੰਦੇ ਸਨ। ਆ ਪਿੱਛੇ ਇਰਫਾਨ ਸਾਹਿਬ ਬੈਠੇ ਨੇ, ਉਹ ਵੀ ਕਬੱਡੀ ਖੇਲਦੇ ਰਹੇ। ਭਾਈ ਨਿਆਜ਼ ਹੋਣਾ ਨੂੰ ਜਦੋਂ ਸਾਡਾ ਬਚਪਨ ਸੀ ਨਾ, ਉਦੋਂ ਇਹ ਗੱਭਰੂ ਜਵਾਨ ਸਨ, ਤਕੜੇ ਕਬੱਡੀ ਖੇਲਦੇ ਹੁੰਦੇ ਸਨ। ਤੇ ਇਹਨਾਂ ਦੇ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਹੈ, ਇਹਨਾਂ ਨੇ ਦੁੱਧ ਦਾ ਵੀ ਕੰਮ ਕੀਤਾ ਤੇ ਇਹਨਾਂ ਦਾ ਕਿਤੇ ਮੋਟਰਸਾਈਕਲ ਖਰਾਬ ਹੋ ਗਿਆ। ਸੁਜ਼ੂਕੀ 100 cc ਹੁੰਦਾ ਸੀ, ਉਹ ਖਰਾਬ ਹੋ ਗਿਆ ਤੇ ਮਣ ਦੁੱਧ ਸੀ। ਨਾ
2.5 ਮਣ ਦੁੱਧ ਸੀਗਾ ਅੱਛਾ ਤੇ ਸਦੂਕੀ 100 ਸੀ। ਉਹਦਾ ਚੱਕ ਕੇ ਬਾਲਾ ਕੱਢ ਕੇ ਮੋਢੇ ਤੇ ਰੱਖ ਕੇ ਖਾਲ ਟੱਪ ਗਿਆ ਸੀਗਾ। ਨਹੀਂ ਸੀ ਬੰਦੇ ਨੇ ਮੇਰੇ ਨਾਲ ਨਗਾਇਆ ਤੇ ਹਜੇ ਬੰਦੇ ਜੀਂਦੇ ਆ, ਪੁੱਛ ਲਓ ਉਹਨਾਂ ਨੂੰ। ਕਿੰਨੇ 2.5 ਮਣ ਦੁੱਧ ਤੇ ਅੱਛਾ। ਸਦੂਕੀ ਦਾ ਤੁਸੀਂ ਵਜਨ ਆਪ ਹੀ ਲਾ ਲਓ ਵੀ ਕਿੰਨਾ ਹੁੰਦਾ 100 ਦਾ। ਤੇਲ ਦੀ ਵੀ ਟੈਂਕੀ ਭਰੀ ਸੀਗੀ। ਅੱਛਾ। ਚੱਕ ਕੇ ਖਾਲੇ ਦੇ ਉੱਤੇ ਛਾਲ ਮਾਰ ਕੇ ਟੱਪ ਕੇ 2 ਗਰਾਂ ਤੇ ਲਿਜਾ ਕੇ ਥੱਲੇ ਰੱਖੀ ਸੀਗੀ। ਆ ਜੀਂਦੇ ਜਾਗਦੇ ਆਪਣੇ ਬੰਦੇ ਫਿਰਦੇ ਨੱਪੇ ਵਾਲੇ ਪੁੱਛ ਸਕਦੇ ਨਾ। ਨਾਜ਼ਰੀਨ, ਸੁਜ਼ੂਕੀ ਮੋਟਰਸਾਈਕਲ ਹੁੰਦਾ ਸੀ 80 ਸੀਸੀ ਜਾਂ 100 ਸੀਸੀ। ਉਹਦਾ ਵਜ਼ਨ ਕਿੰਨਾ ਕੁ ਹੋਏਗਾ? 4 4.5 ਮਣ ਤਾਂ ਵਜ਼ਨ ਉਹਦਾ ਤਕਰੀਬਨ ਹੋਏਗਾ। ਪੁਰਾਣਾ ਭਾਰੇ ਮੋਟਰਸਾਈਕਲ ਹੁੰਦੇ ਸਨ। 2.5 ਮਣ ਦੁੱਧ ਤੇ 2.5 ਮਣ ਦੁੱਧ ਤੇ ਉਹ ਜਿਹਨਾਂ ਟੈਂਕੀਆਂ ਦੇ ਵਿੱਚ ਹੁੰਦਾ ਸੀ ਨਾ, ਉਹਨਾਂ ਦਾ ਵੀ ਵਜ਼ਨ ਹੁੰਦਾ ਸੀ। ਤੇ ਉਹ ਭਾਈ ਹੋਰੀ ਖਾਲਾ ਲੰਘ ਗਏ, ਚੱਕ ਕੇ ਮੋਢਿਆਂ 2 ਤੇ ਕਨਾਲ ਗਿਆ ਸੀ। ਤੇ 2 ਕਨਾਲਾਂ ਬਾਹਾਂ ਤੇ ਚੱਕ ਕੇ ਤੇ ਲੈ ਗਏ ਅਗਾਂਹ। ਆਹ ਵੇਖ ਲਓ ਅੱਜ ਉਹ ਬੰਦੇ ਬੈਠੇ ਨੇ ਸਾਡੇ ਸਾਹਮਣੇ। ਇਹਨਾਂ ਨੇ ਤੁਹਾਡੇ ਹੈਰਾਨ ਹੋਈਦਾ ਕਿ ਬੰਦਾ 2.5 ਮਣ ਵਜਨ ਚੱਕਦਾ, ਕੋਈ ਜੋ ਬਹੁਤ ਵੱਡਾ ਕੰਮ ਕਰਦਾ। ਤੇ ਇੱਥੇ ਇਹਨਾਂ ਨੇ ਵਜਨ ਆਮ ਹੀ ਚੱਕ ਲਈਦਾ ਸੀਗਾ। ਸਾਰੇ ਆਪਣੇ ਗੱਲਾਂ ਹੀ ਮੁੱਕ ਗਈਆਂ, ਉਹ ਬੰਦੇ ਹੀ ਮੁੱਕ ਗਏ, ਉਹ ਬਹਾਰਾਂ ਹੀ ਮੁੱਕ ਗਈਆਂ। ਨਾਜ਼ਰੀਨ, ਤੁਸੀਂ ਜਾਣਦੇ ਹੋ ਕਿ ਅਸੀਂ ਕਲਚਰ ਤੇ ਪੰਜਾਬ ਦੀ ਸਕਾਫਤ ਤੇ ਵਲੌਗ ਕਰਨੇ ਆ। ਵਿੱਚ ਨਾਲ ਜਿਹੜਾ ਨਾ ਸ਼ੁਗਲ ਮੇਲਾ ਅਸੀਂ ਲਾਜ਼ਮੀ ਕਰਨਾ ਹੁੰਦਾ। ਸ਼ੁਗਲ ਮੇਲਾ ਨਾ ਹੋਵੇ ਦੁਨੀਆ ਅੱਗੇ ਬੜੀ ਪਰੇਸ਼ਾਨ, ਤੇ ਜੇ ਸ਼ੁਗਲ ਮੇਲਾ ਨਾ ਹੋਵੇ ਤੇ ਅਸਲੋਂ ਹੀ ਗੱਲ ਗਲ ਜਾਂਦੀ ਹੈ। ਤੇ ਅਸੀਂ ਸ਼ੁਗਲ ਮੇਲਾ ਵਿੱਚ ਲਾਜ਼ਮੀ ਕਰਨੇ ਆ। ਤੁਹਾਡੀ ਭਾਈ ਨਿਆਜ਼ ਨਾਲ ਮੁਲਾਕਾਤ ਕਰਾਈ। ਹੁਣ ਤੁਸੀਂ ਇੰਤਜ਼ਾਰ ਕਰੋ, ਸਾਡੇ ਨਾਲ ਜੁੜੇ ਰਹਿਣਾ। ਅਸੀਂ ਤੁਹਾਨੂੰ ਗੁੜ ਬਣਦਾ ਵਿਖਾਵਾਂਗੇ, ਪੇਸੀਆਂ ਲੱਗਦੀਆਂ ਵਿਖਾਵਾਂਗੇ। ਨਾਜ਼ਰੀਨ, ਇਹ ਕੜਾਹ ਦੇ ਵਿੱਚ ਪੱਤ ਜਿਹੜੀ ਨਾ ਹੁਣ ਪੱਕਣ ਦੇ ਕਰੀਬ ਆ ਗਈ ਹੈ। ਇਹ ਹੁਣ ਵੇਖੋ ਅਰਫਾਨ ਸਾਹਿਬ ਖੜੇ ਨੇ, ਇਹਦੇ ਵਿੱਚ ਆ ਛਾਨਣੀ ਮਾਰ ਰਹੇ ਨੇ ਇਹ ਤਾਂ ਕਿ ਥੱਲੇ ਨਾ ਲੱਗੇ। ਇਹ ਹੁਣ ਇਹਦਾ ਰੰਗ ਸੁਨਹਿਰੀ ਹੁੰਦਾ ਜਾ ਰਿਹਾ ਹੈ। ਇਹ ਹੁਣ 5 ਮਿੰਟ ਤੋਂ ਬਾਅਦ ਜਿਹੜੀ ਨਾ ਪੱਤ ਪੱਕ ਜਾਏਗੀ ਤੇ ਕੱਢ ਕੇ ਇਸ ਗੰਢ ਦੇ ਵਿੱਚ, ਮੇਰਾ ਕੈਮਰਾਮੈਨ ਵਿਖਾਵੇ, ਆ ਵਿਖਾਓ ਜੀ ਗੰਢ, ਇਸ ਗੰਢ ਦੇ ਵਿੱਚ ਪਾ ਦਿੱਤੀ ਜਾਏਗੀ। ਫਿਰ ਇਹਦੀਆਂ ਪੇਸੀਆਂ ਲੱਗਣਗੀਆਂ। ਉਧਰ ਪੱਤ ਵੀ ਵਿਖਾਓ ਜਿਹੜੀ ਸੋਨੇ ਵਰਗੀ ਹੋਈ ਪਈ ਹੈ। ਇਹ ਹੁਣ ਜਿਵੇਂ ਹੀ ਹੁਣ ਪੱਤ ਪੱਕ ਜਾਏਗੀ, ਇਹ ਅਸੀਂ ਕੱਢ ਕੇ ਇਹਦੇ 'ਚ ਪਾ ਦਾਂਗੇ। ਫਿਰ ਪੇਸੀਆਂ ਲਾਵਾਂਗੇ, ਮੈਂ ਵੀ ਪੇਸੀਆਂ ਲਾਵਾਂਗਾ, ਅਰਫਾਨ ਸਾਹਿਬ ਵੀ ਲਾਉਣਗੇ, ਨਿਆਜ਼ ਸਾਹਿਬ ਵੀ ਲਾਉਣਗੇ। ਤੇ ਅਸੀਂ ਤੁਹਾਨੂੰ ਗੁੜ ਵਿਖਾਵਾਂਗੇ। ਤੱਤਾ ਗੁੜ ਨਾ, ਉਹ ਅਸੀਂ ਬਚਪਨ 'ਚ ਹੁੰਦੇ ਸੀ, ਛੋਟੇ ਹੁੰਦੇ ਕਹਿੰਦੇ ਹੁੰਦੇ ਸੀ ਤੱਤਾ ਗੁੜ ਖਾਣਾ। ਤੇ ਅਗਲੀ ਗੱਲ ਹੁਣ ਮੈਂ ਨਹੀਂ ਕਰਦਾ, ਉਹ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ, ਉਹ ਫਿਰ ਟੀਵੀ ਤੇ ਨਹੀਂ ਕਰ ਸਕਦੇ। ਨਾਜ਼ਰੀਨ, ਆ ਕੜਾਹ ਦੇ ਵਿੱਚੋਂ ਪੱਤ ਕੱਢ ਲਈ ਹੈ ਤੇ ਇੱਕ ਚੂਹਾ ਵੀ ਬਣਦਾ ਹੁੰਦਾ ਹੈ। ਆ ਜਿਹੜੀ ਥੋੜੀ ਬਹੁਤੀ ਰਹਿ ਗਈ ਨਾ, ਆ ਪੌਣੀ ਨੂੰ ਲੱਗੀ ਹੈ, ਇਹ ਆ ਪੌਣੀ ਨਾਲ ਲਾ ਕੇ ਤੇ ਉੱਤੋਂ ਫਿਰ ਇਹਦੇ ਵਿੱਚ ਮਜ਼ੀਦ ਰੋਹ ਸਿੱਟ ਦੇਣੀ। ਤੇ ਉਹ ਚੂਹਾ ਚੀੜਾ ਜਿਹਾ ਹੁੰਦਾ ਹੈ, ਚੀੜ ਦੰਦਾਂ ਨੂੰ ਵੀ ਚਿੰਬੜ ਜਾਂਦਾ। ਉਹ ਬੱਚੇ ਬਹੁਤ ਸ਼ੌਕ ਨਾਲ ਸਾਨੂੰ ਚੂਹਾ ਬਣਾ ਕੇ ਦਿਓ, ਸਾਨੂੰ ਚੂਹਾ ਬਣਾ ਕੇ ਦਿਓ। ਇਹ ਚੂਹਾ ਵੀ ਬਣਦਾ। ਹੁਣ ਇਹਦੇ ਤੇ ਆ ਪਾਣੀ ਪਾ ਦਿੱਤਾ ਨਾ, ਇਹ ਜਾਂ ਆ ਰੋਹ ਪਾਤੀ। ਆ ਚੂਹਾ ਦਿਖਾਓ ਜੀ, ਆ ਚੂਹਾ ਬਣ ਗਿਆ। ਇਹਨੂੰ ਹੁਣ ਖਾਈਏ ਨਾ, ਹਾਲੇ ਗਰਮ ਹੈ, ਅਸੀਂ ਨਹੀਂ ਖਾਵਾਂਗੇ। ਤੇ ਇਹ ਚੂਹਾ ਬਣ ਗਿਆ, ਚੀੜਾ ਹੁੰਦਾ, ਬਹੁਤ ਮਿੱਠਾ ਹੁੰਦਾ ਹੈ। ਤੇ ਇਹਨੂੰ ਖਾਈਏ ਦੰਦਾਂ ਨੂੰ ਚਿੰਬੜ ਜਾਂਦਾ ਹੈ। ਤੇ ਗੰਢ ਦੇ ਵਿੱਚ ਅਸੀਂ ਪਾ ਦਿੱਤੀ ਹੈ ਪੱਤ ਜਿਹੜੀ ਪੱਕ ਗਈ ਹੈ। ਇਹਨੂੰ ਹੁਣ ਗੋਡੀ ਦੇਵਾਂਗੇ, ਇਹ ਹੱਲੇ ਜੁੱਲੇਗੀ, ਠੰਡੀ ਹੋਏਗੀ, ਫਿਰ ਇਹਦੀਆਂ ਪੇਸੀਆਂ ਲੱਗਣਗੀਆਂ। ਭਾਨੇ ਆ ਜਾ, ਤੈਨੂੰ ਗੱਲ ਸੁਣਾਵਾਂ। ਸਿੰਧ ਦੇ ਵਿੱਚ ਹੁੱਕਾ ਲਈ ਆ, ਸਿੰਧ ਦੇ ਵਿੱਚ ਚੋਰ ਆ ਗਏ, ਠੀਕ ਹੈ ਜੀ, ਜਾਂ ਡਾਕੂ ਆ ਗਏ ਵੇਲਣਾ ਪੱਟਣ ਵਾਸਤੇ। ਉਹ ਹੁਣ ਕੱਲਾ ਬੰਦਾ ਬੈਠਾ ਸੀ। ਉਹ ਡਾਕੂ ਆਏ, ਉਹਨਾਂ ਨੇ ਕਿਹਾ ਵੀ ਹਾਂ ਬਈ ਆ ਅਸੀਂ ਤੇਰਾ ਵੇਲਣਾ ਲੈ ਕੇ ਜਾਣਾ। ਅੱਛਾ। ਉਹ ਕਹਿੰਦਾ ਲੈ ਜਾਓ ਜੀ, ਮੈਂ ਮਾੜਾ ਬੰਦਾ, ਤੁਹਾਡੇ ਨਾਲ ਲੜ ਤਾਂ ਸਕਦਾ ਨਹੀਂ। ਉਹਨੇ ਕਿਹਾ ਬਹਿ ਜਾਓ, ਆ ਥੋੜੀ ਜਿਹੀ ਰਹਿ ਗਈ ਪੱਤ ਮੇਰੀ। ਅੱਛਾ। ਤੇ ਇਹ ਕੜਾਹ ਵੀ ਲੈ ਜਾ ਜੇ, ਕੱਲਾ ਕੜਾਹ ਮੈਂ ਕੀ ਕਰਨਾ, ਤੁਸੀਂ ਵੇਲਣਾ ਤਾਂ ਗੱਡੇ ਗੁੱਡੇ ਤੇ ਲੱਦ ਲਿਆ। ਉਦੋਂ ਗੱਡਿਆਂ ਉਠਾਂ ਘੋੜਿਆਂ ਦਾ ਦੌਰ ਹੁੰਦਾ ਸੀ, ਉਹਨਾਂ ਨੇ ਗੱਡੇ ਗੁੱਡੇ ਤੇ ਵੇਲਣਾ ਲੱਦ ਲਿਆ।
ਉਹਨੇ ਕਿਹਾ ਯਾਰ ਆ ਕੜਾ ਆਖਰੀ ਪਾਤਾ ਵਿੱਚ ਠੀਕ ਹੈ, ਤੇ ਇਹ ਵੀ ਲੈ ਜਿਆ ਜੇ। ਮੈਂ ਇਹਨੂੰ ਹੁਣ ਕੀ ਕਰਨਾ। ਸੱਚੀ ਗੱਲ। ਉਹ ਜਿਹੜੇ ਡਾਕੂ ਸੀ ਨਾ ਉਹ ਲਾਲਚ ਨੂੰ ਪੈ ਕੇ ਉਹਨਾਂ ਨੇ ਕਿਹਾ ਠੀਕ ਆ। ਉਹਨੇ ਕਿਹਾ ਬਹਿ ਜਾਓ ਇੱਥੇ 4 ਚੁਫੇਰੇ ਅੱਗ ਸੇਕੋ ਹਾਂ ਤੇ ਮੈਂ ਆ ਗੁੜ ਕੱਢ ਲੈਣਾ ਅੱਛਾ। ਤੇ ਤੁਸੀਂ ਇਹ ਕੜਾ ਵੀ ਲੈ ਜਾਓ। ਹਾਂ ਉਹ ਹੁਣ ਬਹਿ ਕੇ ਤੇ ਜਿਵੇਂ ਹੁਣ ਪੱਤ ਫਟਕੇ ਪਈ ਆ। ਹਾਂ ਹਾਂ ਜਦੋਂ ਆਈ ਨਾ ਪੱਤ ਫਟਕੇ ਤੇ ਆ ਜਿਹੜੀ ਪੌਣੀ ਇਰਫਾਨ ਵਿੱਚ ਫੇਰੀ ਜਾਂਦਾ ਹਾਂ ਉਹ ਫੇਰੀ ਜਾਣ ਡਿਆ ਸੀ। ਹਾਂ ਉਹਨੇ ਚੱਕ ਕੇ ਉਹਨਾਂ ਤੇ ਚਟਣੀ ਸ਼ੁਰੂ ਕਰਤੀ। ਸੜ ਗਏ ਲੂਏ ਗਏ ਹਾਂ ਮੁੱਦੇ ਹੋ ਗਏ। ਕਾਹਦਾ ਵੇਲਣਾ ਤੇ ਕਾਹਦਾ ਕੁਛ। ਉੱਥੇ ਲੰਮੇ ਪੈ ਉਨੀ ਗਏ। ਦੇਰ ਨੂੰ ਉਹਨੇ ਕੂਕਾ ਸ਼ੁਕਾ ਮਾਰੀਆਂ, ਬੰਦੇ ਇਕੱਠੇ ਹੋ ਗਏ, ਅੰਨੇ ਹੋ ਗਏ, ਅੱਖਾਂ 'ਚ ਪੈ ਗਈ ਪੱਤ ਬਿਲਕੁਲ ਤੇ ਵੇਲਣਾ ਉਹਦਾ ਬਚ ਗਿਆ। ਸੱਚੀ ਗੱਲ ਹੈ, ਬਿਲਕੁਲ। ਇਹ ਇਸ ਤਰ੍ਹਾਂ ਵੀ ਹੋ ਜਾਂਦੀ ਹੈ। ਹਾਂ। ਇਹ ਤੁਹਾਨੂੰ ਵਿੱਚ ਚੁਟਕਲਾ ਨਾਜ਼ਰੀਨ ਸੁਣਾਇਆ ਹੈ ਕਿ ਜਿਸ ਤਰ੍ਹਾਂ ਦਾ ਸਾਡਾ ਮੌਜੂ ਹੋਵੇ ਉਦਾਂ ਦਾ ਸਾਡਾ ਲਤੀਫਾ ਹੁੰਦਾ ਹੈ। ਬਿਲਕੁਲ। ਚੱਲ ਲਾ 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 ਤੂੰ ਜਾ ਲਾ ਪਰਲੇ ਹੱਥ ਚਿੱਟੀ ਫੜ ਆਵੇ ਵੀਡੀਓ ਨਾਜ਼ਰੀਨ ਅਸੀਂ ਤੁਹਾਨੂੰ ਅੱਜ ਵੇਲਣੇ ਤੇ ਗੁੜ ਬਣਦਾ ਵਿਖਾਇਆ, ਰੋਹ ਨਿਕਲਦੀ ਵਿਖਾਈ, ਪੇਸੀਆਂ ਲੱਗਦੀਆਂ ਵਿਖਾਈਆਂ, ਪੱਤ ਪੱਕਦੀ ਵਿਖਾਈ। ਇਹ ਸਾਡੇ ਪੰਜਾਬ ਦੀ ਸਕਾਫਤ ਹੈ। ਤੇ ਬਾਕੀ ਆਪਣਾ ਖਿਆਲ ਰੱਖਿਆ ਜੇ, ਆਪਣੇ ਬੱਚਿਆਂ ਦਾ ਖਿਆਲ ਰੱਖਿਆ ਜੇ ਤੇ ਰੱਬ ਰਾਖਾ।